ਡੀਅਰ ਫਰੈਂਡਸ, ਮੈਂ ਅੱਜ ਤੁਹਾਡੇ ਵਿੱਚ ਆਈ ਹਾਂ। ਆਪਣੀ ਜਿਹੜੀ ਬਰਨਿੰਗ ਇਸ਼ੂ ਹੈ ਅੱਜ ਦਾ ਸਾਡਾ ਕਰੋਨਾ ਵਾਇਰਸ, ਉਸ ਬਾਰੇ ਤੁਹਾਡੇ ਨਾਲ ਕੁਝ ਆਪਣੇ ਖਿਆਲਾਤ ਸਾਂਝੇ ਕਰਨ ਦੇ ਲਈ ਮੈਂ ਸਾਥੀਓ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਕਰੋਨਾ ਵਾਇਰਸ ਦੀ ਜਿਹੜੀ ਮਹਾਮਾਰੀ ਸਾਡੇ ਵੀ ਮੁਲਕ ਦੇ ਵਿੱਚ ਪੈਰ ਪਸਾਰ ਰਹੀ ਹੈ, ਇਹਦੇ ਤੋਂ ਪੈਨਿਕ ਹੋਣ ਦੀ ਲੋੜ ਨਹੀਂ ਹੈ, ਬਲਕਿ ਇਸ ਬਾਰੇ ਜਾਣਨ ਦੀ ਲੋੜ ਹੈ ਕਿ ਅਸੀਂ ਇਸ ਨੂੰ ਕਿਵੇਂ ਵਧਣ ਤੋਂ ਸਪਰੈਡ ਹੋਣ ਤੋਂ ਰੋਕ ਸਕਦੇ ਹਾਂ ਔਰ ਇਹ ਕਿਸ ਤਰ੍ਹਾਂ ਇਹ ਵੱਧਦੀ ਹੈ। ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਜਿਹੜਾ ਇਹ ਕਰੋਨਾ ਵਾਇਰਸ ਹੈ ਇਹ ਦੂਸਰੇ ਵਾਇਰਸ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਹੈ। ਇਹ ਜਿਹੜਾ ਡ੍ਰੌਪਲੈਟਸ ਆਪਣੇ ਉਹਦੇ ਨਾਲ ਇਹ ਫੈਲਦਾ ਹੈ, ਜਿਵੇਂ ਕਿ ਜਿਸ ਪੇਸ਼ੈਂਟ ਨੂੰ ਇਨਫੈਕਟਿਡ ਪੇਸ਼ੈਂਟ ਹੋਵੇ ਉਹ ਜਿਹੜਾ ਖਾਂਸੀ ਜ਼ੁਕਾਮ ਔਰ ਛਿੱਕਾਂ ਦੇ ਥਰੂ ਜਿਹੜੇ ਉਹਦੇ ਵਿੱਚੋਂ ਨਿਕਲਦੇ ਆ ਵਾਇਰਸ, ਫਿਰ ਉਹ ਸਾਡੇ ਸੰਪਰਕ ਵਿੱਚ ਆਉਂਦੇ ਆ, ਉਹਦੇ ਨਾਲ ਇਹ ਜ਼ਿਆਦਾ ਫੈਲਦਾ ਹੈਗਾ। ਤਾਂ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਬੜਾ ਹੀ ਇਹ ਖਿਆਲ ਰੱਖਣ ਦੀ ਲੋੜ ਹੈ ਆਪਣੇ, ਕਿਉਂਕਿ ਕਹਿੰਦੇ ਹੁੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਜੇ ਅਸੀਂ ਇਸ ਵਾਇਰਸ ਤੋਂ ਪਹਿਲਾਂ ਹੀ ਆਪਣਾ ਬਚਾਓ ਕਰਾਂਗੇ ਕਿ ਜਿਹੜੇ ਇਨਫੈਕਟਿਡ ਆਪਣੇ ਹੈਗੇ ਆ ਪਰਸਨਸ ਹੈਗੇ ਆ ਉਹਨਾਂ ਨੂੰ ਵੀ ਅੱਗੇ ਵੱਧ ਕੇ ਆਪਣਾ ਜਿਹੜਾ ਹੈਗਾ ਦੱਸਣਾ ਚਾਹੀਦਾ, ਹੌਸਪੀਟਲ 'ਚ ਜਾ ਕੇ ਆਪਣੀ ਟ੍ਰੀਟਮੈਂਟ ਲੈਣੀ ਚਾਹੀਦੀ ਹੈ, ਟੈਸਟ ਕਰਵਾਉਣੇ ਚਾਹੀਦੇ ਹੈ। ਮੇਰਾ ਖਿਆਲ ਕਿਸੇ ਗੱਲ ਤੋਂ ਵੀ ਇਸ ਤੋਂ ਸਾਨੂੰ ਸੰਕੁਚਤਾ ਨਹੀਂ ਕਰਨੀ ਚਾਹੀਦੀ ਵੀ ਅਸੀਂ ਨਹੀਂ ਆਪਣੀ ਬਿਮਾਰੀ ਬਾਰੇ ਦੱਸਣਾ, ਕਿਉਂਕਿ ਆਪਾਂ ਇਹ ਗੱਲ ਇਹ ਜਾਣਦੇ ਆ ਨਾ ਜੀ ਕਿ ਇਹ ਜਿਹੜਾ ਵਾਇਰਸ ਹੈ ਪਹਿਲਾਂ ਇਹ ਥਰੋਟ ਦੇ ਥਰੂ ਜਦੋਂ ਚੈਸਟ ਨੂੰ ਕਰਦਾ ਹੈ ਤਾਂ ਉਹ ਰੈਸਪੀਰੇਟਰੀ ਸਿਸਟਮ ਨੂੰ ਸਿੱਧਾ ਜਾ ਕੇ ਅਫੈਕਟ ਕਰਦਾ ਹੈ। ਸਾਡਾ ਹੈਲਥ ਸਿਸਟਮ ਜਿਹੜਾ ਆਪਣਾ ਹਿੰਦੁਸਤਾਨ ਦਾ ਇਹ ਬਹੁਤ ਹੀ ਅੱਛਾ ਹੈ, ਸਾਡੇ ਡਾਕਟਰ ਵੀ ਬਹੁਤ ਕਾਬਿਲ ਹੈ, ਪਰ ਐਜ਼ ਕੰਪੇਅਰ ਟੂ ਪਾਪੂਲੇਸ਼ਨ ਸਾਡੇ ਕੋਲ ਉਹਨੇ ਵੈਂਟੀਲੇਟਰਸ ਨਹੀਂ ਹੈ, ਸਾਡੇ ਕੋਲ ਉਹਨੇ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਬੈੱਡਸ ਨਹੀਂ ਹੈ ਔਰ ਹੋਰ ਵੀ ਕਈ ਫੈਸਿਲਿਟੀਜ਼ ਨਹੀਂ ਹੈ, ਕਿਉਂਕਿ ਸਾਡੀ ਪਾਪੂਲੇਸ਼ਨ ਹੀ ਬਹੁਤ ਜ਼ਿਆਦਾ ਹੈ। ਤੇ ਇਸ ਕਰਕੇ ਜਿਹੜਾ ਹੈ ਸਾਨੂੰ ਜਿਹੜਾ ਹੈਗਾ ਇਸ ਚੀਜ਼ਾਂ ਤੋਂ ਪਰਹੇਜ਼ ਸਾਨੂੰ ਕਰਨਾ ਚਾਹੀਦਾ। ਮੈਂ ਇਹ ਵੀ ਅਪੀਲ ਕਰਦੀ ਹਾਂ ਕਿ ਜਿਹੜੇ 60 ਸਾਲ ਤੋਂ ਵੱਧ ਜਿਹੜੇ ਸਾਡੇ ਸਾਥੀ ਹੈਗੇ ਆ, ਸਾਡੇ ਮੈਂਬਰ ਹੈਗੇ ਆ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਆਪਣਾ ਖਿਆਲ ਕਰਨ ਦੀ ਲੋੜ ਹੈ। ਇਸੇ ਲਈ ਜਿਹੜਾ ਕੈਪਟਨ ਅਮਰਿੰਦਰ ਜੀ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦੀ ਹਾਂ, ਜਿਹੜਾ ਕਿ ਉਹਨਾਂ ਨੇ ਇਸ ਬਿਮਾਰੀ ਨੂੰ, ਕਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦੇ ਹੋਏ ਬੜਾ ਬੋਲਡ ਡਿਸੀਜ਼ਨ ਲਿੱਤਾ ਕਿ ਵੀ ਲੋਕਡਾਊਨ ਕਰ ਜਾਓ। ਲੋਕਡਾਊਨ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਆਪਣੇ ਘਰਾਂ ਦੇ ਵਿੱਚ ਰੱਖ ਲਈਏ ਤਾਂ ਕਿ ਅਸੀਂ ਇਨਫੈਕਟਿਡ ਜਿਹੜੇ ਪਰਸਨਸ ਹੈਗੇ ਉਹਨਾਂ ਦੇ ਸੰਪਰਕ 'ਚੋਂ, ਕਿਉਂਕਿ ਇਹ ਜਿਹੜੀ ਬਿਮਾਰੀ ਹੈ ਜਦੋਂ ਆਪਾਂ ਨੂੰ ਪਤਾ ਹੀ ਹੈ ਵੀ ਇਸ ਗੱਲਾਂ ਤੋਂ ਸੰਪਰਕ ਦੇ ਆਉਣ ਨਾਲ ਜ਼ਿਆਦਾ ਫੈਲਦੀ ਹੈ ਤਾਂ ਅਸੀਂ ਆਪਣੇ ਆਪ ਨੂੰ ਲੋਕਡਾਊਨ ਕਰ ਸਕੀਏ। ਅਸੀਂ ਇਸ ਦੇ ਨਾਲ ਇਹਦੇ ਨਾਲ ਕੀ ਹੋਏਗਾ ਕਿ ਅਸੀਂ ਜਿਹੜਾ ਹੈਗਾ ਬਿਮਾਰੀ ਦਾ ਜਿਹੜੇ ਉਹਨੂੰ ਕੰਟਰੋਲ ਕਰ ਸਕਾਂਗੇ ਔਰ ਅਸੀਂ ਇਸ ਤੋਂ ਬਚਾਓ ਵੀ ਕਰ ਸਕਾਂਗੇ। ਮੈਂ ਇੱਕ ਗੱਲ ਤੁਹਾਨੂੰ ਕਹਿਣੀ ਹੈ, ਬੇਸ਼ੱਕ ਤੁਹਾਨੂੰ ਲੱਗੇਗਾ ਕਿ ਜਿਹੜਾ ਇਹ ਕਰੋਨਾ ਵਾਇਰਸ ਹੈ ਨਾ, ਕਹਿੰਦੇ ਇਹ ਬੜਾ ਨਾ ਉਹ ਸ਼ੈਤਾਨ ਵਾਇਰਸ ਹੈ, ਇਹ ਆਪਣੇ ਆਪ ਨਹੀਂ ਕਿਸੇ ਕੋਲ ਆਉਂਦਾ, ਇਹਨੂੰ ਤੁਸੀਂ ਆਪਣੇ ਘਰਾਂ 'ਚ ਜਦੋਂ ਲੈ ਕੇ ਆਉਂਦੇ ਹੋ ਤਾਂ ਹੀ ਉਹ ਇਹ ਆ ਕੇ ਅਟੈਕ ਕਰਦਾ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕਿਸੇ ਇਸ ਤਰ੍ਹਾਂ ਇਨਫੈਕਟਿਡ ਪਰਸਨਸ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਤੁਸੀਂ ਇਹਨੂੰ ਆਪਣੇ ਆਪ ਹੀ ਆਪਣੇ ਨਾਲ ਲੈ ਕੇ ਆਪਣੇ ਘਰ ਵਿੱਚ ਆਉਂਦੇ ਹੋ। ਸੋ ਇਹੀ ਅਪੀਲ ਕਰਦੀ ਹੋਈ ਕਿ ਆਪਾਂ ਨੂੰ ਸਾਰਿਆਂ ਨੂੰ ਜੋ WHO ਦੀਆਂ ਇਹ ਹੈ ਨਿਰਦੇਸ਼ ਹੈਗੇ ਆ ਜਾਂ ਉਹਨਾਂ ਦਾ ਜੋ ਵੀ ਉਹਨਾਂ ਨੇ ਸਾਨੂੰ ਕਿਹਾ ਹੈਗਾ ਕਿ ਤੁਸੀਂ ਜਿਵੇਂ ਆਪਣੇ ਹੱਥ ਧੋ ਕੇ ਆਓ ਅੱਛੀ ਤਰ੍ਹਾਂ, ਜਗ੍ਹਾ ਜਗ੍ਹਾ 'ਤੇ ਆਪਣਾ ਕਿੰਨੀ ਵਾਰ ਮਰਜ਼ੀ ਸਾਬਣ ਨਾਲ ਹੱਥ ਧੋ, ਡਿਟੋਲ ਨਾਲ ਹੱਥ ਧੋ, ਆਪਣੇ ਘਰਾਂ ਦੇ ਹੈਂਡਲ ਈਵਨ ਸਾਰੇ ਜਿਹੜੇ ਹੈ ਮਾਸਕ ਬੰਨ੍ਹ ਕੇ ਰੱਖੋ ਔਰ ਇੱਕ ਦੂਜੇ ਨੂੰ ਜੇ ਗੱਲ ਵੀ ਕਰਨੀ ਹੈ ਤਾਂ ਐਟਲੀਸਟ 4 ਫੀਟ ਜਿਹੜਾ ਹੈਗਾ ਇੱਕ ਦੂਜੇ ਤੋਂ ਅੱਗੇ ਪਿੱਛੇ ਅੱਗੇ ਕਰਕੇ ਆਪਾਂ ਇਹਨਾਂ ਨਾਲ ਗੱਲ ਕਰੀਏ ਤਾਂ ਕਿ ਇਸ ਬਿਮਾਰੀ ਨੂੰ ਆਪਾਂ ਰੋਕ ਸਕੀਏ। ਇਹ ਸਾਨੂੰ ਜਿਹੜਾ ਹੈਗਾ ਇਸ ਤੋਂ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ 80% ਜਿਹੜੇ ਲੋਕ ਹੈਗੇ ਆ ਉਹ ਠੀਕ ਵੀ ਹੋ ਜਾਂਦੇ ਆ ਔਰ ਜਿਹੜੇ 10% ਹੈ ਜਦੋਂ ਕਿ ਉਹ ਪ੍ਰੋਪਰਲੀ ਨਹੀਂ ਦੱਸਦੇ ਡਾਕਟਰ ਨੂੰ, ਕ੍ਰਿਟੀਕਲ ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੁੰਦੀ ਹੈਗੀ ਹੈ। ਸੋ ਮੈਂ ਇਹ ਸੋਚਦੀ ਹਾਂ ਕਿ ਇੱਕ ਜਿਹੜੀ ਹੋਰ ਵੀ ਮੇਰੇ ਮਨ 'ਚ ਗੱਲ ਹੈ ਕਿ ਵੀ ਇਹ ਬੜੀ ਗਲਤਫਹਿਮੀ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਹੈ ਕਿ ਇੰਡੀਆ ਦੇ ਵਿੱਚ ਜਿਹੜੀ ਇਹ ਮਹਾਂਮਾਰੀ ਇੰਨਾ ਜ਼ਿਆਦਾ ਨਹੀਂ ਜ਼ੋਰ ਪਕੜੇਗੀ
ਕਿਉਂਕਿ ਇਹ ਟੈਂਪਰੇਚਰ ਕਰਕੇ ਜਿਹੜਾ ਹੁੰਦਾ ਹੈਗਾ, ਇਹ ਵਾਇਰਸ ਜਿਹੜਾ ਹੈਗਾ ਆਪਣੇ ਆਪ ਹੀ ਮਰ ਜਾਏਗਾ, ਗਰਮੀ ਜ਼ਿਆਦਾ ਹੋਏਗੀ ਤੇ ਮਰ ਜਾਏਗਾ। ਪਰ ਮੈਂ ਇੱਕ ਗੱਲ ਦੱਸਣਾ ਚਾਹਨੀ ਹਾਂ ਕਿ ਸਾਡਾ ਜਿਹੜਾ ਬਾਡੀ ਦਾ ਟੈਂਪਰੇਚਰ ਹੈ ਉਹ ਤਾਂ 37 ਡਿਗਰੀ ਰਹਿੰਦਾ, ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ। ਨਾਲੇ ਮੋਰ ਓਵਰ ਵਨਸ ਇਹ ਜਿਹੜਾ ਵਾਇਰਸ ਹੈ ਇਹ ਸਾਡੇ ਸਰੀਰ 'ਚੋਂ ਜੇ ਐਂਟਰ ਹੋ ਗਿਆ ਤਾਂ ਉਸ ਤੋਂ ਬਾਅਦ ਤਾਂ ਉਹਨੇ ਆਪਣਾ ਵਧਣਾ ਸ਼ੁਰੂ ਕਰ ਹੀ ਦੇਣਾ ਹੈ। ਸੋ ਮੈਂ ਇਹੀ ਅਪੀਲ ਕਰਦੀ ਹੋਈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਅੱਗੇ ਵੀ ਮੈਂ ਇਹ ਗੱਲ ਕਹੀ ਹੈ ਵੀ ਆਪਾਂ ਨੂੰ ਬਚਾਓ ਕਰਨਾ ਚਾਹੀਦਾ ਹੈ, ਔਰ ਪੇਸ਼ੈਂਟ ਨੂੰ ਆਪਣੇ ਜਿਹੜਾ ਹੈਗਾ ਉਹਨਾਂ ਨੂੰ ਬਿਲਕੁਲ ਵੀ ਕੋਈ ਆਪਣੇ ਮਨ 'ਚੋਂ ਭਰਮ ਨਹੀਂ ਪੈਦਾ ਕਰਨਾ ਚਾਹੀਦਾ ਕਿ ਉਹਨਾਂ ਨੂੰ ਆਈਸੋਲੇਟ ਕੀਤਾ ਜਾਏਗਾ ਜਾਂ ਉਹ ਕੀਤਾ ਜਾਏਗਾ। ਅਗਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਬਿਮਾਰੀ ਦੇ ਇਸ ਤਰ੍ਹਾਂ ਦੇ ਲੱਛਣ ਹੈ, ਗਲਾ ਖਰਾਬ ਹੈ, ਖਾਂਸੀ ਹੈ ਔਰ ਉਹਦੇ ਨਾਲ ਬੁਖਾਰ ਹੋਣਾ ਸ਼ੁਰੂ ਹੋ ਗਿਆ ਹੈ, ਤਾਂ ਉਹਨਾਂ ਨੂੰ ਇਮੀਡੀਏਟਲੀ ਜਾ ਕੇ ਆਪਣੇ ਆਪ ਨੂੰ ਚੈੱਕ ਕਰਵਾਉਣਾ ਚਾਹੀਦਾ ਔਰ ਇਹਦੀ ਟ੍ਰੀਟਮੈਂਟ ਸ਼ੁਰੂ ਕਰ ਦੇਣੀ ਚਾਹੀਦੀ ਹੈ।